ਉਹ ਗੱਪਸ਼ਪ ਸੁਣਾਓ ਕੋਈ। ਗੱਪ ਕੇ ਸੁਣਾਣੀ ਹੈ, ਮੈਂ ਕਦ ਸੁਣਾਵਾਂਗਾ। ਅੱਛਾ ਇਹਨਾਂ ਨੂੰ ਜਾਣਦੇ ਹੋ ਕੋਈ ਨਹੀਂ? ਜੀ ਜੀ, ਇਹਨਾਂ ਨੂੰ ਜ਼ਿਲ੍ਹਾ ਗੁਜਰਾਤ ਦਾ ਹਰ ਬੰਦਾ ਜਾਣਦਾ ਭਾਈ। ਅੱਲਾ ਜ਼ਿੰਦਗੀ ਦੇ ਨੇ। ਇੱਕ ਦਿਹਾੜੇ ਮੈਂ ਇੱਥੇ ਪਿਆਵਾਂ ਤੇ ਲੋਡਰ ਤੇ ਅੱਛਾ ਤੇ ਮੈਨੂੰ ਡੱਕ ਲਿਓ ਨੇ। ਅੱਛਾ ਅੱਛਾ ਚਾਚਾ ਚਾਹ ਦਾ ਕੱਪ ਪੀ ਕੇ ਜਾਣਾ। ਅੱਛਾ ਇਹਨਾਂ ਧੱਕੇ ਨਾ ਮੈਨੂੰ ਨਾਜ਼ਮ ਦੀ ਦੁਕਾਨ ਤੇ ਬਾਲਿਆ ਫਰਨੀਚਰ ਵਾਲੇ ਦੀ ਤੇ ਠੀਕ ਹੈ। ਚਾਹ ਮੰਗਵਾ ਲਈ। ਮੈਂ ਤੁਹਾਨੂੰ ਉਹ ਲਗਾ ਦੱਸਣੀ ਕਿ ਚਾਹ ਦਾ ਕੱਪ ਜਿਹੜਾ ਉਹ ਕੀ ਕੰਮ ਕਰਦਾ। ਠੀਕ ਹੈ। ਮੈਂ ਤੁਹਾਨੂੰ ਇੱਕ ਚਾਹ ਦੇ ਕੱਪ ਦਾ ਕਮਾਲ ਲਗਾ ਦੱਸਣਾ। ਅੱਛਾ ਚਾਹ ਪੀਤੀ, ਸਲਾਮ ਦੁਆ ਵਧੀ, ਅੱਛਾ ਥੋੜਾ ਜਿਹਾ ਤਲਕ ਹੋਰ ਵੱਧ ਗਿਆ। ਠੀਕ ਹੈ। ਬਾਅਦ ਵਿੱਚ ਇਹਨਾਂ ਨਾਲ ਹੈ ਭਾਈ ਹੋਰੀ ਇਹਨਾਂ ਨਾਲ ਬਣ ਗਿਆ ਤਲਕ, ਅੱਛਾ ਇਹਨਾਂ ਨਾਲ ਬਣ ਗਿਆ। ਅੱਛਾ ਇਸ ਤਰ੍ਹਾਂ ਇਹਨਾਂ ਸਾਰਿਆਂ ਮੁੰਡਿਆਂ ਨਾਲ ਸਿਰਫ ਤਲਕ ਬਣਿਆ ਤੇ ਉਹ ਸਿਰਫ ਇੱਕ ਚਾਹ ਦੇ ਕੱਪ ਦੀ ਵਜ੍ਹਾ ਤੋਂ ਬਣਿਆ। ਠੀਕ ਹੈ। ਇੱਕ ਚਾਹ ਦਾ ਕੱਪ ਜਿਹੜਾ ਨਾ ਬੰਦੇ ਨੂੰ ਸਜ਼ਾਏ ਮੌਤ ਤੋਂ ਬਚਾ ਜਾਂਦਾ ਅਗਰ ਮੁਖਲਸ ਹੋ ਕੇ ਪਿਆਈ ਜਾਏ ਜਾਂ ਪੀਤੀ ਜਾਏ। ਕੀ ਕਹਿੰਦੇ ਕਿ ਨਹੀਂ? ਯਾਨੀ ਕਿ ਇੱਕ ਚਾਹ ਦਾ ਕੱਪ ਬੰਦੇ ਨੂੰ ਡੁਬੋ ਵੀ ਸਕਦਾ ਤੇ ਬੰਦੇ ਨੂੰ ਬਚਾ ਵੀ ਜਾਂਦਾ। ਇਹ ਦੇਖ ਲਓ ਅਲਹਮਦੁਲਿਲਾ ਉਧਰ ਮਾਰ ਧਿਆਨ ਆ ਪਕੜਾ ਪਿਆ ਗੋਸ਼ਤ। ਇਹ ਉਹ ਚਾਹ ਦੇ ਕੱਪ ਦਾ ਕਮਾਲ ਹੈ। ਗੱਡੀਆਂ ਖਲੋਤੀਆਂ ਨੇ ਮੈਨੂੰ ਉਹ ਉਥੋਂ ਲੈ ਕੇ ਆਏ ਨੇ, ਤੈਨੂੰ ਬੁਲਾਇਆ ਨੇ। ਉਹ ਚਾਹ ਦੇ ਕੱਪ ਦਾ ਕਮਾਲ ਹੈ। ਹਾਂਜੀ ਗੱਲ ਇਹ ਉਹ ਚਾਹ ਦੇ ਕੱਪ ਨੇ ਦੇਖ ਲਓ ਸਾਨੂੰ ਸਾਰਿਆਂ ਨੂੰ ਇਕੱਠਿਆਂ ਕਰ ਛੜਿਆ ਤੇ ਕਿੰਨੇ ਸਲੋਕ ਨਾਲ ਅਸੀਂ ਬੈਠੇ ਆ। ਹਾਂਜੀ ਗੱਲ ਉਹ ਕਾ ਸੋਹਣਾ ਪਾ ਕੇ ਦਿੱਤੇ ਆ, ਬੋਤਲਾਂ ਲਿਆ ਕੇ ਦਿੱਤੀਆਂ ਨੇ। ਐਵੇਂ ਤੇ ਨਹੀਂ ਕਹਿੰਦੇ ਸਦਾ ਨਾ ਬਾਗੀ ਬੁਲਬੁਲ ਬੋਲੇ ਤੇ ਸਦਾ ਨਾ ਬਾਗ ਬਹਾਰਾ, ਸਦਾ ਨਾ ਮਾਪੇ ਹਸਨ ਜਵਾਨੀ, ਸਦਾ ਨਾ ਸੋਬਤ ਸਦਾ ਨਾ ਸੋਬਤ। ਹਾਂਜੀ ਗੱਲ ਚਲੋ ਬੰਦ ਕਰ ਛੜੋ ਕਿ ਪੈਸੇ ਲੈਣੇ।